ਅੱਛਾ ਬਈ, ਸ਼ੁਰੂ ਤੋਂ ਸੁਣਦੇ ਆਏ ਆ ਵੀ ਸੁੱਖ ਨਾਲ ਨਸੀਬਾਂ ਦੇ। ਇਹ 'ਚ ਸ਼ੱਕ ਕੋਈ ਨਹੀਂ। ਬੱਸਾਂ ਲਾਰੀਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਸੀ, ਟਰੈਲੀਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਸੀ ਸੁੱਖ ਨਾਲ ਨਸੀਬਾਂ ਦੇ। ਗੱਲ ਇੱਦਾਂ ਹੀ ਆ, ਸੁੱਖ ਨਸੀਬਾਂ ਦੇ ਨਾਲ, ਨਾ ਪੈਸਿਆਂ ਦੇ ਨਾਲ ਆ, ਨਾ ਔਲਾਦਾਂ ਦੇ ਨਾਲ ਆ, ਸੁੱਖ ਨਸੀਬਾਂ ਨਾਲ। ਹੁਣ ਬੰਦੇ ਗੱਲ ਸੁਣ, ਕਈਆਂ ਦੇ ਦੇਖੇ 10-10 ਪੁੱਤ ਹੁੰਦੇ ਆ, ਉਹ ਤਾਂ ਵੀ ਖੱਜਲ ਖਵਾਰ ਹੁੰਦੇ ਆ। ਕਈਆਂ ਕੋਲ ਪੈਸਾ ਬੇਵਹਾ ਹੁੰਦਾ ਵਾ, ਉਹਨਾਂ ਨੂੰ ਵੀ ਔਲਾਦਾਂ ਨਹੀਂ ਪੁੱਛਦੀਆਂ। ਜਾਣੀ ਵਾਕਿਆ ਕੋਈ ਸ਼ੱਕ ਨਹੀਂ ਸੁੱਖ ਨਸੀਬਾਂ ਦਾ। ਉਹ ਜਿੱਦਾਂ ਬੰਦਾ ਸੀ ਇੱਕ ਸਾਡੇ ਪਿੰਡ, ਉਹ ਨਾ ਪਹਿਲਾਂ ਤਾਂ ਕੁਆਰਾ ਸੀ, ਜਦੋਂ ਵੀ ਉਹਨੇ ਟੱਕਣਾ ਨਾ ਉਹਨੂੰ ਕਹਿਣਾ ਕਿੱਦਾਂ ਬਾਈ ਸਿਹਤ ਠੀਕ ਆ, ਉਹਨੇ ਕਹਿਣਾ ਹਾਂ ਠੀਕ ਆ, ਟੈਨਸ਼ਨ ਜੀ ਬਹੁਤ ਆ। ਉਹ ਮੁੜ ਕੇ ਹੌਲੀ ਹੌਲੀ ਵਿਆਹ ਹੋ ਗਿਆ, ਉਹ ਫਿਰ ਵੀ ਪੁੱਛਣਾ, ਕਹਿਣਾ ਟੈਨਸ਼ਨ ਜੀ ਬਹੁਤ ਆ। ਅਤੇ ਉਹ ਹੌਲੀ ਹੌਲੀ ਅੱਲਾ ਨੇ ਔਲਾਦ ਦੇ ਦਿੱਤੀ, ਪੁੱਤ ਜਵਾਨ ਹੋ ਗਿਆ। ਫਿਰ ਇੱਕ ਦੋ ਵਾਰੀ ਟੱਕਰਿਆ, ਮੈਂ ਕਹਿਣਾ ਬਾਈ ਹੁਣ ਸੁਣਾ, ਬਸ ਯਾਰ ਟੈਨਸ਼ਨ ਬੜੀ ਆ। ਉਹ ਫਿਰ ਇੱਦਾਂ ਹੀ ਕਰਦਿਆਂ ਕਰਦਿਆਂ ਗੱਲ ਕਰਦੀ ਨੌਕਰੀਆਂ ਦੇ ਪੁੱਤ ਲੱਗ ਗਿਆ, ਰੁਪਈਏ ਵੀ 4-5 ਲੱਖ ਮਹੀਨੇ ਦਾ ਆਉਣ ਲੱਗ ਪਿਆ। ਅਤੇ ਉਹ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਕਿੱਦਾਂ ਵੀ ਬਾਈ? ਕਹਿੰਦਾ ਯਾਰ ਟੈਨਸ਼ਨ ਬੜੀ ਆ। ਮੈਂ ਕਿਹਾ ਅੱਛਾ। ਮੈਂ ਕਿਹਾ ਹੁਣ ਤੇਰੀ ਵੀ ਅੱਲਾ ਹੀ ਦੂਰ ਕਰ ਸਕਦਾ ਟੈਨਸ਼ਨ। ਉਹ ਇੱਕ ਦਿਨ ਨਾ ਟੱਬਰ ਉਹਦਾ ਫੌਤ ਹੋ ਗਿਆ। ਮੈਂ ਉੱਥੇ ਫਾਇਦਿਆ ਕਹਿਣ ਗਿਆ, ਤੀਜਾ ਚੌਥਾ ਦਿਨ ਸੀ ਫੌਤ ਹੋਏ ਨੂੰ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਸੁਣਾ ਕਿੱਦਾਂ? ਕਹਿੰਦਾ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਆ, ਲੱਖ ਲੱਖ ਵਾਰੀ। ਕਹਿੰਦਾ ਹੁਣ ਮੈਂ ਸੁਖੀ ਹਾਂ। ਕਹਿੰਦਾ